ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਐਂਡ ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। थैंक यू। एंड डॉक्टर साहब अज 11 जून 2013 29 जेठ नानकशाही संमत 545 का दिन है। तो हुण असीं अपने प्रोग्राम की शुरुआत साडे दर्शकों वालों आईयां ईमेल्स टैक्स मैसेजेस फोन मैसेजेस ट्विटर मैसेजेस अते फेसबुक मैसेजेस दे नाल करदे हां। तो साडी पहली ईमेल सिडनी आस्ट्रेलिया तो सरदार संतोख सिंह जी की है। ये लिखते हैं प्यारे डॉक्टर अमरजीत सिंह जी गुरफतेह। मैं तुहाडा TV 84 ते आउंदा शोज़ लगातारता नाल यूट्यूब ते देखदा हाँ। तुहाडा ये यतन सिख इतिहास सिख सभ्याचार सिख फिलासफी ਅਤੇ ਦੁਨਿਆਵੀ ਪੱਧਰ ਤੇ ਸਿੱਖਾਂ ਦੀ ਰਾਜਸੀ ਸਥਿਤੀ ਨੂੰ ਬਿਆਨਣ ਦਾ ਇੱਕ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਉਦਮ ਹੈ। ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਇਹ ਸ਼ੋਅ ਬਹੁਤ ਜਲਦੀ ਡਿਸ਼ ਤੇ ਵੀ ਵੇਖਿਆ ਜਾ ਸਕੇਗਾ ਤਾਂ ਕਿ ਇਸ ਦਾ ਮਤਲਬ ਹੈ ਕਿ ਦੁਨੀਆ ਭਰ ਵਿੱਚ ਇਸ ਨੂੰ ਵੇਖਿਆ ਜਾ ਸਕੇਗਾ। ਜੇ ਤੁਸੀਂ ਭਾਰਤ ਵਿੱਚ ਲਾਈਵ ਸ਼ੋਅ ਦੇਣ ਵਿੱਚ ਸਫਲ ਹੋ ਜਾਂਦੇ ਹੋ ਤਾਂ ਮੇਰਾ ਯਕੀਨ ਹੈ ਕਿ ਭਾਰਤੀ ਰਾਜਸੀ ਨਿਜ਼ਾਮ ਵਿੱਚ ਤਰਥੱਲੀ ਮਚ ਜਾਵੇਗੀ। ਅੱਜ ਕੱਲ੍ਹ ਡੇ ਐਂਡ ਨਾਈਟ ਨਿਊਜ਼ ਚੈਨਲ ਜਿਹੜਾ ਕਿ ਚੰਡੀਗੜ੍ਹ ਸਥਿਤ ਹੈ ਤੇ ਬਲੂ ਸਟਾਰ 1984 ਸੰਬੰਧੀ ਸੀਰੀਅਲ ਚੱਲ ਰਿਹਾ ਹੈ। ਉਹਨਾਂ ਦੇ ਸਾਰੇ ਐਪੀਸੋਡ ਫੇਸਬੁੱਕ ਤੇ ਵੇਖੇ ਜਾ ਸਕਦੇ ਹਨ। ਜੇ ਤੁਸੀਂ ਸਮਾਂ ਕੱਢ ਕੇ ਉਹਨਾਂ ਨੂੰ ਵੇਖੋ ਅਤੇ ਆਪਣੇ ਸ਼ੋਅ ਵਿੱਚ ਉਹਨਾਂ ਤੇ ਟਿੱਪਣੀ ਕਰੋ ਤਾਂ ਇਹ ਚੰਗੀ ਗੱਲ ਹੋਵੇਗੀ। ਇਹਨਾਂ ਵਿੱਚ ਕੁਝ ਨਵੀਂ ਜਾਣਕਾਰੀ ਹੈ ਪਰ ਬਹੁਤ ਸਾਰੇ ਤੱਥਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਜੇ ਇਸ ਰਾਹੀਂ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਬੇਨਕਾਬ ਜ਼ਰੂਰ ਕਰੋ। ਸਤਿਗੁਰੂ ਤੁਹਾਡੇ ਸਿਰ ਤੇ ਮੇਰਾ ਭਰਿਆ ਹੱਥ ਰੱਖੇ। ਬੜਾ ਨਿੱਘਾ ਸਤਿਕਾਰ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਰ ਸੰਤੋਖ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਜੀ। ਇਹ ਵੀਰ ਬਹੁਤ ਹੀ ਪੰਥਕ ਨੇ, ਖੁਦ ਵੀ ਬਹੁਤ ਚੰਗੇ ਲਿਖਾਰੀ ਨੇ। ਇਹਨਾਂ ਦੇ ਆਰਟੀਕਲ ਇਹਨਾਂ ਦੀਆਂ ਪੁਸਤਕਾਂ ਪੰਥਕ ਹਲਕਿਆਂ 'ਚ ਬੜੇ ਸ਼ੌਕ ਨਾਲ ਪੜ੍ਹੀਆਂ ਜਾਂਦੀਆਂ ਜੀ। ਅਤੇ ਜਦੋਂ ਇਸ ਕਿਸਮ ਦੇ ਪੰਥ ਪਿਆਰ ਨਾਲ ਗੁੜੁੰਦ ਔਰ ਜਿਹੜੇ ਸੈਲੀਬ੍ਰੇਟਿਡ ਸਿੱਖ ਨੇ ਜੀ ਉਹਨਾਂ ਵੱਲੋਂ ਕੋਈ ਟਿੱਪਣੀ ਆਉਂਦੀ ਹੈ ਔਰ ਉਤਸ਼ਾਹ ਵਾਲੀ ਹੁੰਦੀ ਹੈ, ਹੌਸਲੇ ਵਾਲੀ ਹੁੰਦੀ ਹੈ ਅਤੇ ਫਿਰ ਮਨ ਨੂੰ ਹੋਰ ਵੀ ਚਾਅ ਚੜ੍ਹਦੇ ਜੀ। ਸੋ ਇਹਨਾਂ ਨੇ ਪਹਿਲੀ ਤਾਂ ਇਹੀ ਪੁੱਛ ਕੀਤੀ ਹੈ ਜਾਂ ਇਹ ਕਿ ਜਦੋਂ ਅਸੀਂ ਡਿਸ਼ 'ਤੇ ਆਉਣ ਦਾ ਕਹਿੰਦੇ ਹਾਂ ਜੀ ਅਤੇ ਇਸ ਦਾ ਕੀ ਮਤਲਬ ਹੈ ਜੀ। ਦੇਖੋ ਅਮਰੀਕਾ ਦੇ ਵਿੱਚ ਜਿਹੜਾ ਵਿਦ ਇਨ ਅਮਰੀਕਾ ਡਿਸ਼ ਨੈਟਵਰਕ ਹੈ ਜਿਹੜਾ ਕਿ ਈਸਟ ਕੋਸਟ ਵੈਸਟ ਕੋਸਟ ਸਾਰੇ ਅਮਰੀਕਾ 'ਚ 3-4 ਹਜ਼ਾਰ ਮੀਲ ਦੇ ਦਾਇਰੇ ਦੇ ਵਿੱਚ ਜੇ ਅਸੀਂ ਡਿਸ਼ 'ਤੇ ਆ ਜਾਂਦੇ ਜੀ ਅਤੇ ਇਹਨਾਂ ਦਾ ਇੱਕ ਪੈਕ ਜਿਹਨੂੰ ਕਹਿੰਦੇ ਨੇ ਜਿਹਦੇ 'ਚ ਸਾਰੇ ਹੀ ਪੰਜਾਬੀ ਚੈਨਲ ਚੱਲਦੇ ਨੇ ਅਤੇ ਉਹ ਆਟੋਮੈਟਿਕਲੀ ਸਾਰਿਆਂ ਦੇ ਉੱਤੇ ਦੇਖਿਆ ਜਾ ਸਕਦਾ ਜੀ ਜੀ। ਅਦਰਵਾਈਜ਼ ਕੇਬਲ 'ਤੇ ਅਸੀਂ ਹੈਗੇ ਹਾਂ ਟਾਈਮ ਵਾਰਨਰ ਦੇ ਉੱਤੇ, ਪਰ ਕੇਬਲ ਦਾ ਨੈਟਵਰਕ ਹਰ ਸਟੇਟ ਵਾਈਜ਼ ਔਰ ਹਰ ਸੈਗਮੈਂਟ ਵਾਈਜ਼ ਵੱਖੋ ਵੱਖਰਾ ਹੈ ਜੀ। ਉਹ ਉੱਥੋਂ ਵਾਲਿਆਂ ਦੇ ਨਾਲ ਡੀਲ ਬਣਾਉਣੀ ਪੈਂਦੀ ਹੈ। ਕੈਨੇਡਾ ਦੇ ਵਿੱਚ ਡਿਸ਼ ਨਹੀਂ ਹੈ, ਕੈਨੇਡਾ ਦੇ ਵਿੱਚ 3 ਕੇਬਲ ਕੰਪਨੀਆਂ ਨੇ, ਉਹਨਾਂ ਦੇ ਨਾਲ ਡੀਲ ਬਣਾ ਕੇ ਕੈਨੇਡਾ 'ਚ ਆਉਣਾ ਪਏਗਾ ਜੀ। ਸੋ ਮੇਰਾ ਖਿਆਲ ਹੈ ਵੀ ਡਿਸ਼ 'ਤੇ ਆਉਣ ਨਾਲ ਇਹ ਨਹੀਂ ਹੈ ਕਿ ਗਲੋਬਲੀ ਸਾਰੇ ਪਾਸੇ ਜਿਹੜਾ ਸਿੱਖ ਦੇਖ ਸਕਣ ਜੀ। ਹਾਲਾਂਕਿ ਇੰਟਰਨੈਟ ਇੱਕੋ ਇੱਕ ਜ਼ਰੀਆ ਹੈ ਜਿਸ ਦੇ ਉੱਤੇ ਆਲਰੇਡੀ ਇਹ ਪ੍ਰੋਗਰਾਮ ਚੱਲਦਾ ਹੈ ਕਿ ਜਿਹਦੇ ਰਾਹੀਂ ਸਾਰੇ ਪਾਸੇ ਦੇਖਿਆ ਜਾ ਸਕਦਾ ਹੈ। ਪਰ ਜਦੋਂ ਅਸੀਂ ਅਮਰੀਕਾ 'ਚ ਡਿਸ਼ 'ਤੇ ਉਸ ਨੈਟਵਰਕ 'ਚ ਆ ਜਾਂਦੇ ਜੀ ਦੈਨ ਸਾਡੇ ਕੋਲ ਚੋਇਸਿਸ ਨੇ ਕਿ ਯੂਰਪ ਦੇ ਵਿੱਚ ਅਸੀਂ ਲੰਡਨ ਦੇ ਵਿੱਚ ਆਪਣਾ ਸਟੂਡੀਓ ਮੇਨਟੇਨ ਕਰਕੇ ਕੋਈ ਬੀਮਿੰਗ ਫੈਸਿਲਿਟੀ ਕ੍ਰੀਏਟ ਹੁੰਦੀ ਹੈ, ਉੱਥੇ ਆਲਰੇਡੀ ਮਿਲਦੀਆਂ ਨੇ ਜਿਹੜੀਆਂ ਬੀਮਸ ਜੀ ਉਸ ਨੂੰ ਅੱਗੇ ਲਿਜਾਂਦੀਆਂ ਨੇ ਜੀ। ਔਰ ਇਨ ਦਾ ਮੀਨ ਟਾਈਮ ਸਿੰਗਾਪੁਰ ਹਾਂਗਕਾਂਗ ਤੱਕ ਪਹੁੰਚ ਔਰ ਜਿਨ੍ਹਾਂ ਰਾਹੀਂ ਉੱਥੋਂ ਦੀ ਹਿੰਦੁਸਤਾਨ ਵਿਚਲੀ ਡਿਸ਼ ਤੱਕ ਵੀ ਪਹੁੰਚ ਹੋਏ, ਪਰ ਉਹ ਅਜੇ ਜਿਸ ਨੂੰ ਕਹਿੰਦੇ ਨੇ ਵੀ ਲੰਬੀ ਦੌੜ ਹੈ ਜੀ। ਹਾਲ ਦੀ ਘੜੀ ਜਿਹੜਾ ਉੱਥੇ ਬੈਠੇ ਸਿੱਖਾਂ ਦੇ ਲਈ ਚੋਇਸ ਹੈ ਉਹ ਇੰਟਰਨੈਟ ਰਾਹੀਂ ਜੀ ਜੀ ਇਸ 'ਤੇ ਪਹੁੰਚਣਾ ਡੇ ਐਂਡ ਨਾਈਟ ਜੀ। ਕੰਵਰ ਸੰਧੂ ਇਸ ਪ੍ਰੋਗਰਾਮ ਦਾ ਹੋਸਟ ਹੈ ਕਿਉਂਕਿ ਇਹ ਅਕਾਲੀਆਂ ਦੇ ਖਿਲਾਫ ਲਾਈਨ ਰਹੀ ਹੈ ਸ਼ੁਰੂ ਤੋਂ ਇਹਨਾਂ ਦੀ ਜੀ। ਇੱਕ ਉੱਥੇ ਸੋਚ ਇਹ ਵੀ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਇਹਨੂੰ ਫੰਡ ਕਰਦੀ ਹੈ ਜੀ। ਲੇਕਿਨ ਕਿਉਂਕਿ ਇਹ ਇੱਕ ਸੀਜ਼ਨਡ ਜਰਨਲਿਸਟ ਹੈ, ਜੇ ਮੈਂ ਗਲਤ ਨਾ ਹੋਵਾਂ ਤਾਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਸੀ ਔਰ ਜੂਨ 84 ਦੇ ਸਮੇਂ ਨਾਲ ਸੰਬੰਧਿਤ ਜਿਹੜੀਆਂ ਕੁਝ ਸਟੋਰੀਜ਼ ਉਦੋਂ ਹੋਈਆਂ
ਔਰ ਜਦੋਂ ਇਲੈਕਟ੍ਰੋਨਿਕ ਮੀਡੀਆ ਜਾਂ ਟੀਵੀ ਦੇ ਉੱਤੇ ਆਇਆ ਤੇ ਇਸ ਨੇ ਚੰਗੀਆਂ ਸ਼ਖਸੀਅਤਾਂ ਨੂੰ ਇੰਟਰਵਿਊ ਵੀ ਕੀਤਾ, ਜਿਨ੍ਹਾਂ 'ਚ ਲੈਫਟੀਨੈਂਟ ਜਨਰਲ ਸਿਨਹਾ ਵਰਗੇ ਲੋਕ ਵੈਸਟਰਨ ਕਮਾਂਡ ਦੇ ਵੀ ਸੀ ਜੀ। ਹੁਣ ਲੇਟਲੀ ਸ਼ਾਇਦ ਇਹਨਾਂ ਦਾ ਗਲੋਬਲ ਪੰਜਾਬੀ ਦੇ ਨਾਲ ਜੀ ਅਮਰੀਕਾ ਦੇ ਵਿੱਚ ਵੀ ਇਲਹਾਕ ਹੋਇਆ ਜਾਂ ਇਹਨਾਂ ਦੀ ਕੋਈ ਅੰਡਰਸਟੈਂਡਿੰਗ ਜਾਂ ਕੋਈ ਵਪਾਰਕ ਡੀਲ ਹੋਈ ਹੈ ਤੇ ਇੱਥੇ ਵੀ ਉਹ ਦੇਖਿਆ ਜਾਂਦਾ ਹੈ ਜੀ। ਸੋ ਜਦੋਂ ਇਹ ਸੀਰੀਜ਼ ਸ਼ੁਰੂ ਹੋਣੀਆਂ ਸੀ ਤੇ ਮੈਨੂੰ ਇੱਕ ਹੋਰ ਟੀਵੀ ਚੈਨਲ ਦੇ ਓਨਰ ਨੇ ਕਾਲ ਕਰਕੇ ਕਿਹਾ ਕਿ ਜੀ ਇਹ ਬਹੁਤ ਰਿਵੀਲਿੰਗ ਹੋਣਗੀਆਂ, ਬਹੁਤ ਚੀਜ਼ਾਂ ਨਵੀਆਂ ਆਉਣਗੀਆਂ ਤੇ ਵੀ ਤੁਸੀਂ ਉਹਨੂੰ ਜ਼ਰੂਰ ਦੇਖਣਾ ਜੀ ਜੀ। ਪਰ ਜਿਵੇਂ ਮੈਨੂੰ ਸ਼ੁਰੂ ਤੋਂ ਹੀ ਜਦੋਂ ਕਿਸੇ ਦੀ ਜਿਵੇਂ ਫਾਰਸੀ 'ਚ ਕਹਿੰਦੇ ਨੇ ਦਸਤਾਰ, ਗੁਫਤਾਰ, ਰਫਤਾਰ ਜੀ, ਇਹ ਤਿੰਨ ਚੀਜ਼ਾਂ ਪਰਸਨੈਲਿਟੀ ਨੂੰ ਡਿਫਾਈਨ ਕਰਦੀਆਂ ਜੀ। ਪਰ ਇਹ ਜਿਹੜੇ ਇਸ ਕਿਸਮ ਦੀ ਬੈਕਗ੍ਰਾਉਂਡ ਵਾਲੇ ਜਿਵੇਂ ਕੰਵਰ ਸੰਧੂ ਹੈ, ਬੇਸ਼ੱਕ ਜਰਨਲਿਸਟ ਦੇ ਤੌਰ ਤੇ ਉਹ ਬਾਕੀਆਂ ਨਾਲੋਂ ਬਿਹਤਰ ਹੈ ਜੀ, ਪਰ ਜਿੰਨੀ ਇੱਕ ਉਹਦੀ ਸਟੋਰੀ ਰਾਈਟਿੰਗ ਜਾਂ ਉਸ ਦਾ ਓਵਰਆਲ ਟਰਮੀਨੋਲੋਜੀ ਮੈਂ ਦੇਖਦਾ ਜੀ ਤੇ ਮੈਨੂੰ ਇਹ ਸ਼ੱਕ ਹੁੰਦਾ ਹੈ ਵੀ ਇਹ ਖੱਬੇ ਪੱਖੀ ਹੈ ਜੀ ਜੀ। ਉਹ ਸਿੱਖ ਵੈਲਿਊ ਸਿਸਟਮ ਨਹੀਂ ਹੈ ਜਾਂ ਸਿੱਖ ਫੇਥ ਵਾਲੀ ਗੱਲ ਨਹੀਂ ਹੈ ਜੀ। ਤੇ ਜਿਹੜਾ ਖੱਬੇ ਪੱਖੀ ਪ੍ਰੈਜ਼ੈਂਟਰ ਹੈ ਉਹ ਭਾਵੇਂ ਪ੍ਰਿੰਟ ਮੀਡੀਆ 'ਚ ਹੈ ਔਰ ਬੇਸ਼ੱਕ ਰੇਡੀਓ ਹੋਸਟ ਹੈ ਜਾਂ ਟੀਵੀ ਹੋਸਟ ਹੈ ਜੀ, ਇਹਨਾਂ ਨੂੰ ਪੜ੍ਹਨ ਦਾ ਸ਼ੌਕ ਤਾਂ ਹੈ ਜੀ ਜੀ, ਜ਼ਬਾਨ ਵੀ ਇਹਨਾਂ ਦੀ ਚੰਗੀ ਹੈ, ਅੰਗਰੇਜ਼ੀ ਵੀ ਸੋਹਣੀ ਬੋਲਦਾ ਜੀ, ਪਰ ਇਹ ਕਿਤੇ ਨਾ ਕਿਤੇ ਇਹਨਾਂ ਦਾ ਸਟਲ ਤਰੀਕੇ ਦੇ ਨਾਲ ਸਿੱਖ ਮੂਵਮੈਂਟ ਨੂੰ ਬਦਨਾਮ ਕਰਨਾ, ਸਿੱਖ ਮੂਵਮੈਂਟ ਨੂੰ ਲੋਕ ਹਿਤੈਸ਼ੀ ਨਾ ਦੱਸਣਾ ਜੀ, ਤੇ ਜਾਂ ਕਈ ਵਾਰੀ ਫੈਕਟਸ ਨੂੰ ਇਸ ਤਰੀਕੇ ਨਾਲ ਪ੍ਰੈਜ਼ੈਂਟ ਕਰਨਾ ਕਿ ਉਹ ਡਬਲ ਮੀਨਿੰਗ ਹੋਣ, ਕਿ ਇੱਕ ਪਾਸੇ ਦੇ ਆਪਣਾ ਅਰਥ ਕੱਢ ਲੈਣ, ਦੂਸਰੇ ਪਾਸੇ ਵਾਲੇ ਆਪਣਾ ਅਰਥ ਕੱਢ ਲੈਣ ਜੀ। ਸੋ ਜਿਹਨੂੰ ਤੁਸੀਂ ਗੋਲ-ਮੋਲ ਸ਼ਬਦ ਵੀ ਨੇ, ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਉਹ ਬੜਾ ਜਿਹੜਾ ਕਈ ਪਹਿਲੂ ਵਾਲੀ ਗੱਲ ਕਰਨੀ, ਮਲਟੀਪਲ ਐਂਗਲਸ ਤੋਂ ਜੀ ਜੀ। ਸੋ ਪਹਿਲੇ ਇੱਕ ਦੋ ਜਿਨ੍ਹਾਂ ਨੇ ਐਪੀਸੋਡ ਦੇਖ ਕੇ ਫਿਰ ਕਾਲਾਂ ਬਹੁਤ ਸਾਰੇ ਜਿਹੜੀਆਂ ਨੇ ਸਪੈਕਟੇਟਰਸ ਦੀਆਂ ਵੀ ਆਈਆਂ ਜਿਹੜੇ ਪ੍ਰੋਗਰਾਮ ਇਹ ਦੇਖਦੇ ਸੀ ਕਿ ਜੀ ਬਹੁਤ ਚੰਗਾ ਹੈ ਜੀ, ਪਹਿਲੀ ਵਾਰ ਪਤਾ ਲੱਗਾ ਵੀ ਲੌਂਗੋਵਾਲ ਤੇ ਟੌੜੇ ਨੇ ਕੀ ਕਿਹਾ, ਕਿਵੇਂ ਹੋਇਆ ਜੀ। ਤੇ ਜਦੋਂ 3 ਐਪੀਸੋਡ ਹੋਏ ਫਿਰ ਉਹਨਾਂ ਦਾ ਹੀ ਆਉਣ ਲੱਗ ਗਿਆ ਕਿ ਜੀ ਇਹ ਤਾਂ ਮੂਵਮੈਂਟ ਦੇ ਖਿਲਾਫ ਕਹਿ ਰਿਹਾ ਜੀ, ਆਹ ਗੱਲ ਖਿਲਾਫ ਕਹਿ ਦਿੱਤੀ, ਉਹ ਗੱਲ ਖਿਲਾਫ ਕਹਿ ਦਿੱਤੀ ਜੀ। ਸੋ ਮੈਂ ਸਮਝਦਾ ਵੀ ਸਰਦਾਰ ਸਾਹਿਬ ਦੀ ਵੀ ਬੜੀ ਤਿੱਖੀ ਅੱਖ ਹੈ, ਕਿਉਂਕਿ ਇਹਨਾਂ ਦਾ ਪ੍ਰਿਜ਼ਮ ਪੰਥਕ ਹੈ, ਨਿਰੋਲ ਪੰਥਕ ਨੁਕਤਾ ਨਿਗਾਹ ਤੋਂ ਇਹ ਦੇਖਦੇ ਨੇ ਜੀ। ਸੋ ਜਿਹੜੀ ਇਹਨਾਂ ਨੇ ਸਾਨੂੰ ਇਹ ਕਿਹਾ ਕਿ ਵੀ ਅਸੀਂ ਇਹਨਾਂ ਨੂੰ ਮੋਨੀਟਰ ਕਰੀਏ, ਦੇਖੀਏ ਔਰ ਇਸ ਬਾਰੇ ਕਮੈਂਟ ਕਰੀਏ, ਕਿਉਂਕਿ ਬਿਫੋਰ ਤਾਂ ਮੈਂ ਇਹਨੂੰ ਡਿਸਮਿਸ ਕਰ ਦਿੱਤਾ ਸੀ ਕਿ ਇਹ ਅਨਦਰ ਰੈਟਰਿਕ ਬਾਈ ਏ ਲੈਫਟਿਸਟ। ਸੋ ਲੇਕਿਨ ਇੱਕ ਹੋਰ ਜਾਣਕਾਰੀ ਜਿਹੜੀ ਅੱਜ ਹੀ ਕਿਸੇ ਹੋਰ ਕਾਲਰ ਰਾਹੀਂ ਆਈ ਹੈ ਸਾਡੇ ਕੋਲ ਜੀ ਕਿ ਇਹ ਫਾਈਨੈਂਸਡ ਹੈ ਗਵਰਨਮੈਂਟ ਵੱਲੋਂ, ਔਰ ਉਹਨਾਂ ਨੇ ਮੈਨੂੰ ਈਵਨ ਅਮਰੀਕਾ 'ਚ ਉਹਦੇ ਕੌਣ ਨੇ ਫਾਈਨੈਂਸਰ ਉਹਨਾਂ ਦਾ ਜ਼ਿਕਰ ਵੀ ਕੀਤਾ ਹੈ ਮੇਰੇ ਕੋਲ, ਕਿਉਂਕਿ ਸਬਸਟੈਂਸ਼ੀਏਟ ਕਰਨ ਲਈ ਪ੍ਰੂਫ ਨਹੀਂ ਨੇ। ਸੋ ਮੈਂ ਪਬਲਿਕ ਇਸ ਚੈਨਲ ਤੋਂ ਇਸ ਕਿਸਮ ਦੀ ਗੱਲ ਅੱਗੇ ਨਹੀਂ ਦੁਹਰਾ ਸਕਦਾ ਜੀ। ਫਿਰ ਉਹਨਾਂ ਨੇ ਮੈਨੂੰ 2-3 ਉਹਨਾਂ ਬੰਦਿਆਂ ਵੱਲ ਵੀ ਪੁਆਇੰਟ ਆਊਟ ਕੀਤਾ ਜਿਹੜੇ ਕਿ ਇਸ ਜਿਹੜੇ ਐਪੀਸੋਡ ਆਏ ਨੇ ਉਹਨਾਂ ਦੀ ਮਾਸ ਮੇਲਿੰਗ ਕਰ ਰਹੇ ਨੇ, ਔਰ ਉਹਨਾਂ ਚੋਂ ਇੱਕ ਐਟਲਾਂਟਾ ਬੇਸਡ, ਇੱਕ ਸੈਨ ਫਰਾਂਸਿਸਕੋ ਬੇਸਡ ਉਹ ਲੋਕ ਨੇ ਜਿਹੜੇ ਪਰਮਾਨੈਂਟਲੀ ਇੰਡੀਅਨ ਕੌਂਸੂਲੇਟਸ ਦੇ ਨਾਲ ਐਸੋਸੀਏਟਡ ਲੋਕ ਜਾਣੇ ਜਾਂਦੇ ਨੇ। ਸੋ ਮੈਂ ਇਸ ਗੱਲ ਵੱਲ ਨਹੀਂ ਜਾਂਦਾ ਕਿਉਂਕਿ ਮੈਂ ਦੇਖਿਆ ਨਹੀਂ ਹੈ ਇਹਨਾਂ ਨੂੰ, ਇਹਦੇ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਜੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਹੜੇ ਪੰਥ ਪ੍ਰਸਤ ਵੀਰਾਂ ਨੂੰ ਸ਼ੁਰੂ 'ਚ ਲੱਗਦਾ ਸੀ ਕਿ ਕੁਝ ਅਨਨੋਨ ਫੈਕਟ ਸਾਹਮਣੇ ਆ ਰਹੇ ਨੇ, ਉਹਨਾਂ ਨੂੰ ਵੀ ਗੜਬੜ ਜਿਹੜੀ ਹੈ ਉਹ ਨਜ਼ਰ ਆਈ ਹੈ ਕਿ ਇਸ ਦੇ ਰਾਹੀਂ ਹਿਸਟਰੀ ਨੂੰ ਡਿਸਟੋਰਟ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਸੋ ਮੈਂ ਜ਼ਰੂਰ ਯਤਨ ਕਰਾਂਗਾ, ਅਜੇ ਇਮੀਡੀਏਟਲੀ ਤਾਂ ਨਹੀਂ ਕਿਉਂਕਿ ਇਹ ਦਿਨ ਬਹੁਤ ਰੁਝੇਵੇਂ ਆ, ਪਰ ਇਹ ਚੱਲ ਰਹੇ ਨੇ। ਪਰ ਅਸੀਂ ਇਸ ਦਾ ਪੂਰਾ ਐਨਾਲਿਟੀਕਲ ਜਿਹੜੀ ਹੈ ਉਹ ਅਪਰੋਚ ਲਵਾਂਗੇ ਇਸ ਸਾਰੇ ਤੇ, ਔਰ ਸਮੇਂ ਦੇ ਨਾਲ ਆਉਣ ਵਾਲੇ ਪੀਰੀਅਡ 'ਚ ਤੇ ਜ਼ਰੂਰ ਅਸੀਂ ਆਪਣੀ ਟਿੱਪਣੀ ਦੇਵਾਂਗੇ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਮੁੰਬਈ ਮਹਾਰਾਸ਼ਟਰ ਤੋਂ ਵੀਰ ਸੁਖਵਿੰਦਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਮੈਂ ਤੁਹਾਡੇ ਵੱਲੋਂ ਦਿੱਤੇ ਮੇਰੇ ਈਮੇਲ ਦੇ ਜਵਾਬ ਲਈ ਬਹੁਤ ਧੰਨਵਾਦੀ ਹਾਂ। ਮੈਂ ਤੁਹਾਡੇ ਨਾਲ ਆਪਣੀ ਖੁਸ਼ੀ ਸਾਂਝੀ ਕਰਨਾ ਚਾਹੁੰਦਾ ਹਾਂ। ਪਿਛਲੇ ਸਾਲ ਮੱਕੜ ਨੇ ਇਹ ਦਾਅਵਾ ਕੀਤਾ ਸੀ ਕਿ 2013 ਵਿੱਚ ਖਾਲਿਸਤਾਨ ਦਾ ਨਾਰਾ ਨਹੀਂ ਲੱਗੇਗਾ, ਪਰ ਇਸ ਵਾਰੀ ਸ਼੍ਰੀ ਅਕਾਲ ਤਖਤ ਸਾਹਿਬ ਤੇ 6 ਜੂਨ ਨੂੰ ਹੋਇਆ ਸੰਗਤ ਦਾ ਭਾਰੀ ਇਕੱਠ ਪਿਛਲੇ ਵਰਿਆਂ ਨਾਲੋਂ ਕਿਤੇ ਜ਼ਿਆਦਾ ਸੀ ਅਤੇ ਖਾਲਿਸਤਾਨ ਦੀ ਭਰਪੂਰ ਨਾਅਰੇਬੰਦੀ ਹੋਈ। ਬ੍ਰਾਹਮਣਵਾਦੀ ਸੋਚ ਦੇ ਧਾਰਨੀ ਅਵਤਾਰ ਸਿੰਘ ਮੱਕੜ ਦੇ ਮੂੰਹ ਤੇ ਇਹ ਕਰਾਰੀ ਚਪੇੜ ਵੱਜੀ ਹੈ। ਦੂਸਰੇ ਪਾਸੇ ਡੇ ਐਂਡ ਨਾਈਟ ਸ਼ੋਅ ਵਿੱਚ ਜਦੋਂ ਸੁਣਿਆ ਕਿ ਲੌਂਗੋਵਾਲ ਤੇ ਟੋੜੇ ਨੇ ਫੌਜੀ ਕਰਨਲ ਸ਼ਰਮੇ ਤੋਂ 6 ਜੂਨ ਨੂੰ ਪੁੱਛਿਆ
ਭਿੰਡਰਾਂਵਾਲਾ ਮਰ ਗਿਆ ਕਿ ਨਹੀਂ ਤਾਂ ਮੇਰਾ ਦਿਲ ਰੋ ਪਿਆ। ਡਾਕਟਰ ਸਾਹਿਬ ਇਹ ਦੱਸੋ ਕਿ ਸੰਤ ਭਿੰਡਰਾਂਵਾਲੇ ਤਾਂ ਸੰਤ ਲੌਂਗੋਵਾਲ ਦਾ ਸਤਿਕਾਰ ਸੰਤ ਜੀ ਕਹਿ ਕੇ ਕਰਦੇ ਸੀ, ਪਰ ਲੌਂਗੋਵਾਲ ਤੇ ਟੋੜਾ ਸੰਤ ਜੀ ਦੀ ਮੌਤ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਇਹ ਉਹਨਾਂ ਕਿਉਂ ਕੀਤਾ? ਹਾਂ ਡਾਕਟਰ ਸਾਹਿਬ। ਵੀਰ ਸੁਖਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਮੁੰਬਈ ਤੋਂ ਲਿਖਿਆ ਜੀ। ਉਹਨਾਂ ਨੇ ਸਾਡਾ ਧੰਨਵਾਦ ਕੀਤਾ ਹੈ ਵੀ ਅਸੀਂ ਈਮੇਲ ਦਾ ਜਵਾਬ ਦਿੱਤਾ। ਅਸੀਂ ਸਮਝਦੇ ਹਾਂ ਵੀ ਇਹ ਸਾਡਾ ਫਰਜ਼ ਹੈ ਜੀ। ਜਿਹੜੇ ਵੀਰ ਭੈਣਾਂ ਸਾਡੇ ਤੱਕ ਪਹੁੰਚ ਕਰਦੇ ਨੇ ਉਹਨਾਂ ਕੋਲ ਕੁਝ ਕਹਿਣ ਲਈ ਹੈ ਤੇ ਅਸੀਂ ਜ਼ਰੂਰ ਉਸ ਨੂੰ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ ਜੀ। ਇੱਕ ਬੇਨਤੀ ਮੈਂ ਜ਼ਰੂਰ ਕਰਨਾ ਚਾਹਾਂਗਾ ਜੀ, ਕਿਉਂਕਿ ਜਦੋਂ ਬਹੁਤ ਲੰਬੀ ਈਮੇਲ ਹੁੰਦੀ ਹੈ ਜੀ, ਅਸੀਂ ਪੜ੍ਹਦੇ ਤਾਂ ਹਾਂ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ, ਪਰ ਉਹਦਾ ਨੁਕਸਾਨ ਇਹ ਹੁੰਦਾ ਹੈ ਕਿ ਅਸੀਂ ਬਹੁਤ ਥੋੜ੍ਹੀਆਂ ਈਮੇਲਸ ਪੜ੍ਹ ਸਕਦੇ ਹਾਂ ਜੀ, ਤੇ ਬਹੁਤ ਸਾਰੇ ਹੋਰ ਦਰਸ਼ਕ ਜਿਨ੍ਹਾਂ ਨੇ ਲਿਖੀਆਂ ਹੁੰਦੀਆਂ ਨੇ ਔਰ ਉਹ ਇੰਤਜ਼ਾਰ 'ਚ ਹੁੰਦੇ ਨੇ ਵੀ ਅਸੀਂ ਉਹਨਾਂ ਨੂੰ ਰਿਸਪੌਂਡ ਕਰਾਂਗੇ ਜੀ, ਉਹਨਾਂ ਨੂੰ ਬਹੁਤ ਇੰਤਜ਼ਾਰ ਕਰਨਾ ਪੈਂਦਾ ਜੀ, ਕਿਉਂਕਿ ਉਨਾ ਹੀ ਬੈਕਲੌਗ ਫਿਰ ਇਕੱਠਾ ਹੋ ਜਾਂਦਾ ਹੈ। ਜੀ। ਸੋ ਮੈਂ ਸਮਝਦਾ ਹਾਂ ਵੀ ਜਦੋਂ ਤੁਸੀਂ ਈਮੇਲ ਲਿਖਦੇ ਹੋ ਜੀ, ਉਸ ਨੂੰ ਬਰੀਫ ਰੱਖੋ। ਜੀ, ਬੇਸ਼ੱਕ ਤੁਸੀਂ ਸ਼ਲਾਘਾ ਵਾਲੀ ਗੱਲ ਇੱਕ ਅੱਧੇ ਫਿਕਰੇ 'ਚ ਕਹਿ ਦਿਓ, ਉਹਨੂੰ ਕੋਈ ਬਹੁਤ ਲੰਬਾ ਚੌੜਾ ਕਹਿਣ ਦੀ ਲੋੜ ਨਹੀਂ ਹੈ। ਜੀ, ਜੀ, ਔਰ ਆਪਣੇ ਸਵਾਲ ਦੇ ਉੱਤੇ ਫੋਕਸ ਕਰੋ। ਜੀ, ਜੇ ਤੁਸੀਂ ਟਿੱਪਣੀ ਵੀ ਕਰਨੀ ਹੈ ਕਿਸੇ ਗੱਲ ਬਾਰੇ, ਤੁਸੀਂ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ ਜੀ, ਤੇ ਉਹਨੂੰ ਵੀ ਬੜਾ ਬਰੀਫ ਰੱਖੋ ਤਾਂ ਕਿ ਅਸੀਂ 1 ਘੰਟੇ ਦਾ ਸਾਡੇ ਕੋਲ ਪ੍ਰੋਗਰਾਮ ਹੈ, ਜੀ, ਉਹਦੇ 'ਚ ਅਸੀਂ ਬਹੁਤ ਲੰਬਾ ਵੀ ਨਹੀਂ ਈਮੇਲਸ ਨੂੰ ਰੱਖਣਾ ਚਾਹੁੰਦੇ ਕਿਉਂਕਿ ਦੂਸਰੇ ਸੈਗਮੈਂਟ ਵੀ ਨੇ, ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨਾਲ ਵੀ ਇਨਸਾਫ ਹੋਏ। ਜੀ, ਜੀ, ਪਰ ਇਹਦੇ ਨਾਲ ਹੀ ਅਸੀਂ ਸਮਝਦੇ ਹਾਂ ਕਿ ਵੀ ਜਿੰਨਾ ਬਰੀਫ ਔਰ ਟੂ ਦੀ ਪੁਆਇੰਟ ਕਮੈਂਟ ਜਾਂ ਸਵਾਲ ਹੋਏਗਾ ਉਨੀਆਂ ਜ਼ਿਆਦਾ ਈਮੇਲਸ ਸ਼ਾਮਲ ਹੋਣਗੀਆਂ ਔਰ ਦਰਸ਼ਕ ਇਸ ਨੂੰ ਇੰਜੋਏ ਵੀ ਕਰ ਸਕਦੇ ਨੇ ਔਰ ਇਹਦੇ 'ਚ ਜ਼ਿਆਦਾ ਵੀਰ ਭੈਣਾਂ ਪਾਰਟਿਸਿਪੇਟ ਕਰ ਸਕਦੇ ਨੇ। ਜੀ, ਜੀ। ਦੂਸਰੀ ਗੱਲ ਉਹਨਾਂ ਨੇ 2012 ਦੇ ਹਵਾਲੇ ਨਾਲ ਕਹੀ ਕਿ ਸਰ ਅਵਤਾਰ ਸਿੰਘ ਮੱਕੜ ਉਹਨਾਂ ਨੇ ਜਦੋਂ ਪਿਛਲੇ ਸਾਲ ਨਾਅਰੇ ਲੱਗੇ ਜੀ, 6 ਜੂਨ ਦੇ ਮੌਕੇ ਤੇ ਦਾਅਵਾ ਕੀਤਾ ਸੀ ਕਿ ਅਗਲੇ ਸਾਲ ਨਹੀਂ ਲੱਗਣਗੇ। ਜੀ, ਸੋ ਇਸ ਵਾਰ ਉਹਨਾਂ ਦੇ ਕਹਿਣ ਦੇ ਮੁਤਾਬਕ ਇਕੱਠ ਵੀ ਬਹੁਤ ਵੱਡਾ ਹੋਇਆ ਔਰ ਬੜੀ ਜ਼ੋਰਦਾਰ ਨਾਅਰੇਬਾਜ਼ੀ ਹੋਈ ਜੀ, ਔਰ ਉਹਨਾਂ ਦੇ ਮੂੰਹ ਤੇ ਚਪੇੜ ਵੱਜੀ। ਦੇਖੋ ਇਹ ਤਾਂ ਵਿਚਾਰੇ ਮੱਕੜ ਹੋਣ ਜਾਂ ਕੋਈ ਹੋਰ ਹੋਣ, ਜਿਹੜੇ ਵੀ ਅੱਗੇ ਫਰੰਟ ਮੈਨ ਨੇ ਇਹ ਤਾਂ ਪਿਆਦੇ ਨੇ ਜੀ, ਇਹਨਾਂ ਦੇ, ਇਹ ਸੰਤਰੀ ਨੇ ਸਾਰੇ, ਇਹਨਾਂ ਦੇ ਮੰਤਰੀ ਹੋਰ ਨੇ ਤੇ ਜਿਹੜੇ ਮੰਤਰੀ ਨੇ ਬਾਦਲ ਐਂਡ ਸੁਖਬੀਰ ਐਂਡ ਕੰਪਨੀ ਜੀ, ਉਹ ਅੱਗੋਂ ਕਿਸੇ ਦੇ ਪਿਆਦੇ ਨੇ। ਸੋ ਇਹਨਾਂ ਦੇ ਹੁਕਮ ਤਾਂ ਕਿਸੇ ਹੋਰ ਪਾਸਿਓਂ ਆਉਂਦੇ ਨੇ। ਜੀ, ਸੋ ਉਹਨਾਂ ਨੂੰ ਇਹ ਖੁਸ਼ ਕਰਨ ਦੇ ਲਈ ਇਹਨਾਂ ਦਾ ਇਹ ਯਤਨ ਹੁੰਦਾ ਕਹਿਣਾ ਕਿ ਜੀ ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ। ਇਹੀ ਕਾਰਨ ਹੈ ਕਿ ਕੋਈ ਵੀ ਸੀਨੀਅਰ ਅਕਾਲੀ ਲੀਡਰ ਕਦੇ ਵੀ 6 ਜੂਨ ਦੇ ਘੱਲੂਘਾਰਾ ਸਮਾਗਮ ਜਾਂ 31 ਅਕਤੂਬਰ ਨੂੰ ਸ਼ਹੀਦ ਬੇਅੰਤ ਸਿੰਘ ਦੀ ਯਾਦ ਵਿੱਚ ਮਨਾਏ ਜਾਂਦੇ ਸਮਾਗਮ ਜੀ, ਜਾਂ ਇੱਥੋਂ ਤੱਕ ਕਿ ਉਸ ਤੋਂ ਬਾਅਦ 9 ਅਕਤੂਬਰ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਸਮਾਗਮ ਦੇ ਉੱਤੇ ਕੋਈ ਨਹੀਂ ਪਹੁੰਚਦਾ ਹੈ। ਉਸ ਲਈ ਇਹਨਾਂ ਨੇ ਅੱਗੋਂ ਧਾਰਮਿਕ ਜਥੇਦਾਰਾਂ ਨੂੰ ਕਹਿ ਦਿੰਦੇ ਨੇ, ਉਹ ਵੀ ਜਿਹੜੀ ਇੱਕ ਸੈਟ ਰਟੀ ਰਟਾਈ ਅਰਦਾਸ ਹੈ ਉਹ ਕਰ ਦਿੰਦੇ ਨੇ, ਉਸ ਤੋਂ ਬਿਯੋਂਡ ਨਹੀਂ ਜਾਂਦੇ। ਔਰ ਇਸ ਵਾਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਈਵਨ ਅਰਦਾਸੀਆ ਸਿੰਘ ਜਿਹੜੇ ਨੇ ਉਹ ਜਨਰਲ ਸੁਬੇਗ ਸਿੰਘ ਦਾ ਨਾਂ ਲੈਣ ਤੋਂ ਵੀ ਕੰਨੀ ਕਤਰਾ ਰਹੇ ਸੀ ਤਾਂ ਕਿ ਉਹ ਜਾ ਕੇ ਆਪਣੇ ਆਕਾ ਨੂੰ ਕਹਿਣ ਕਿ ਜੀ ਅਸੀਂ ਤਾਂ ਧਾਰਮਿਕ ਸ਼ਖਸੀਅਤਾਂ ਦੀ ਗੱਲ ਕੀਤੀ ਹੈ, ਅਸੀਂ ਤੁਹਾਡਾ ਜਿਹੜਾ ਰਿਬੈਲ ਜਰਨੈਲ ਸੀ ਉਹਦੀ ਗੱਲ ਨਹੀਂ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਪਾਰਟ ਵੀ ਜਿਹੜਾ ਇਹਨਾਂ ਦਾ ਗੀਦੀਪੁਣ ਹੈ। ਤੇ ਦੂਸਰਾ ਜਿਹੜਾ ਉਹਨਾਂ ਨੇ ਅਖੀਰ 'ਚ ਪੁੱਛਿਆ ਕਿ ਵੀ ਡੇ ਐਂਡ ਨਾਈਟ ਦਾ ਹੀ ਹਵਾਲਾ ਦਿੱਤਾ ਹੈ ਕਿ ਜੀ ਉਹਦੇ 'ਚ ਉਹਨਾਂ ਨੇ ਪੁੱਛਿਆ ਕਰਨਲ ਸ਼ਰਮੇ ਨੂੰ ਕਿ ਜੀ ਕੀ ਭਿੰਡਰਾਂਵਾਲਾ ਮਰ ਗਿਆ ਕਿ ਵੀ ਇਹ ਕਿਉਂ ਕਿਹਾ। ਦੇਖੋ ਇਹ ਤਾਂ ਪਹਿਲੇ ਦਿਨ ਤੋਂ ਹੀ ਜ਼ਾਹਰ ਹੈ ਵੀ ਅਕਾਲੀਆਂ ਦਾ, ਜਿਹਦੇ 'ਚ ਲੌਂਗੋਵਾਲ ਇਹਨਾਂ ਦਾ ਸਰਗਣਾ ਸੀ, ਟੌੜਾ, ਬਾਦਲ, ਰਾਮੂਵਾਲੀਆ, ਬਲਵੰਤ ਸਿੰਘ, ਇਹਨਾਂ ਸਾਰਿਆਂ ਦਾ ਕੀ ਰੋਲ ਸੀ। ਸੋ ਇਹਨਾਂ ਨੇ ਇਹਨਾਂ ਦੀ ਸਹਿਮਤੀ ਦੇ ਨਾਲ ਹੀ ਗੱਲ ਇੱਥੋਂ ਤੱਕ ਪਹੁੰਚੀ। ਘੱਲੂਘਾਰਾ ਵਰਤਾਣ ਦੇ ਵਿੱਚ ਬੇਸ਼ੱਕ ਸਰਕਾਰ ਦੀ ਆਪਣੀ ਨੀਤੀ ਜਾਂ ਆਪਣੀ ਪਲੈਨਿੰਗ ਸੀ, ਪਰ ਇਹ ਉਹਨਾਂ ਦੇ ਨਾਲ ਸੀ। ਔਰ ਜ਼ਾਹਰ ਹੈ ਵੀ ਇਹਨਾਂ ਨੇ ਜਦੋਂ ਇਹਨਾਂ ਨੂੰ ਲੱਗਾ ਵੀ ਇਹ ਬੇਬਸ ਨੇ, ਬੇਬਸ ਦਾ ਮਤਲਬ ਇਹ ਨਹੀਂ ਹੈ ਵੀ ਕੋਈ ਸੰਤ ਇਹਨਾਂ ਤੇ ਜ਼ਿਆਦਤੀ ਕਰ ਰਹੇ ਸੀ ਕਿ ਵੀ ਇਹਨਾਂ ਦੀ ਕੁਰਸੀ ਜਾ ਰਹੀ ਹੈ ਤੇ ਆਪਣੇ ਆਕਾਵਾਂ ਨੂੰ ਉਹਨਾਂ ਨੇ ਕਿਹਾ ਕਿ ਜੀ ਅਸੀਂ ਤੁਹਾਡੇ ਨਾਲ ਹੈ। ਸੋ ਇਹਦੇ 'ਚ ਮੇਰਾ ਖਿਆਲ ਹੈ ਕੋਈ ਦੁੱਖ ਵਾਲੀ ਗੱਲ ਤਾਂ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਨਾਂ ਦਾ ਰੋਲ ਤਾਂ ਪਿਛਲੇ 29 ਸਾਲ ਤੋਂ ਹੀ ਜ਼ਾਹਰ ਹੈ। ਉਸ ਤੋਂ ਪਹਿਲਾਂ ਵੀ ਸੰਤਾਂ ਦੇ ਵੇਲੇ ਵੀ ਸੰਤ, ਬੇਸ਼ੱਕ ਉਹਨਾਂ ਨੂੰ ਸੰਤ ਜੀ ਕਹਿੰਦੇ ਸੀ, ਪਰ ਕੁਝ ਸਮਾਂ ਪਹਿਲਾਂ ਜਦੋਂ ਕਿ ਉਹਦੇ ਸਕੱਤਰ ਲੌਂਗੋਵਾਲ ਦੇ ਗੁਰਚਰਨ ਸਿੰਘ ਨੇ ਸੰਤਾਂ ਨੂੰ ਮਾਰਨ ਦੇ ਲਈ ਬੰਦੇ ਹਾਇਰ ਕੀਤੇ ਔਰ ਉਹਦਾ ਰੋਲ ਸਾਹਮਣੇ ਆਇਆ ਤੇ ਭਿੰਡਰਾਂਵਾਲਿਆਂ ਦੇ ਨੇ ਸਪਸ਼ਟਤਾ ਨਾਲ ਕਿਹਾ ਸੀ ਕਿ ਜੇ ਹੁਣ ਮੇਰੇ ਸਾਹਮਣੇ ਲੌਂਗੋਵਾਲ ਆਏ ਤੇ ਮੈਂ ਉਹਨੂੰ ਫਤਿਹ ਵੀ ਨਹੀਂ ਬੁਲਾਵਾਂਗਾ। ਸੋ ਉਹ ਐਂਡ 'ਚ ਉਹਨਾਂ ਨੂੰ ਵੀ ਕਲੀਅਰ ਹੋ ਗਿਆ ਸੀ ਵੀ ਇਹ ਕੀ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ
ਕਾਤਲਾਂ ਦੇ ਸਾਥੀ ਨੇ ਔਰ ਇਹਨਾਂ ਦੀ ਇੰਟੈਂਟ ਵੀ ਉਹੀ ਸੀ ਜੋ ਸਰਕਾਰ ਦੀ ਇੰਟੈਂਟ ਸੀ ਕਿ ਪਿੰਡਾਂ ਵਾਲਿਆਂ ਦੀ ਆਵਾਜ਼ ਨੂੰ, ਸੱਚ, ਹੱਕ, ਇਨਸਾਫ ਦੀ ਆਵਾਜ਼ ਨੂੰ ਦਬਾ ਦਿੱਤਾ ਜਾਏ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਇੱਕ ਛੋਟਾ ਜਿਹਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।